आमर उर्फ आमरी डकैत गैंग दा सरगना पुलिस मुकाबले विच हो गया पार। गैंग दे दो खतरनाक डाकू हो गए फरार। ये गैंग किन्ने बनाया, इन्हां किन्नियां वारदातां कीतियां, किन्ने पुलिस मुकाबले कीते ते की लुटिया। गैर मुल्की करंसी, लैंड क्रूजर, पुलिस दियां वर्दियां, नंबर प्लेटां ते की कुछ बरामद होया। ये सब कुछ मैं दसांगा तुहानूं अज दे विलाग विच। अस्सलाम वालेकुम नाज़रीन, बुलेखा टीवी दे नाल मैं आज़म तौकीर। नाज़रीन, एक पुलिस मुकाबला हुंदा है रायविंड के इलाके में, जिहदे विच एक डाकू मारिया जाता है। ये वैसे वेखण विच ते बिल्कुल एक आम जी गल है कि एक डाकू जिहड़ा पुलिस के हथों मारिया जाता है, लेकिन ये मामला इन्ना सीधा साधा नहीं बल्कि बड़ा संगीन है। इस वास्ते कि जिहड़ा डकैत मारिया गया वे ਉਹਦੇ बारे ਜਦੋਂ मैं ਤੁਹਾਨੂੰ मालूमात ਦਿਆਂਗਾ ਤੇ ਤੁਹਾਨੂੰ पता लगेगा कि ये गैंग किन्ना खतरनाक है, इन्हां हुण तक की लुटिया, कौन कौन इहदे विच शामिल सी, ये गैंग किन्ने बनाया, इन्हां कित्थे कित्थे वारदातां कीतियां। इस डकैत दा नां सी आमिर उर्फ आमरी, जिहड़ा मारिया गया ये सरगना सी। डकैत गैंग दा नाम ही आमिर डकैत गैंग सी और ये गैंग इन्हें वारदातां वैसे तो पूरे पाकिस्तान कीतियां ने, लेकिन जनूबी पंजाब के इजला जिहड़े ने वो इन्हां दा खास टारगेट सी। उत्थे इन्हां बहुत ज़्यादा वारदातां कीतियां। वैसे लाहौर दे विच भी इन्हां बहुत सारियां वारदातां, फैसलाबाद दे विच भी इन्हां वारदातां कीतियां और इन्हां कोल जो कुछ बरामद होया है वो बड़ा हैरान कुन है। इस वास्ते दस्सिया जाता है कि ये जिहड़ा मारिया गया डकैत आमिर उर्फ आमरी, इन्हें डकैतियां को इन्नी कुछ जायदाद बना ली है कि इहदी मुख्तलिफ शहरां दे विच इहदी प्रॉपर्टी पई हुई है और ये कोई पुराने डकैत नहीं, यंग ने, चारे दे चारे मुलजम ही इस गैंग दे बिल्कुल यंग ने, लेकिन खतरनाक इन्ने को ने कि पुलिस भी इन्हां तो जान बचाती सी। खैर ये हुण तुहानूं मैं कहानी सुनाना वा इस डकैत गैंग दी। हुंदा है जनाब अली कि लाहौर पुलिस नूं पता लगदा है कि एक डाकू फैसलाबाद जेल दे विच बंद है और वो सानूं भी मतलूब है। लाहौर पुलिस फैसलाबाद जांदी है, ਉੱਥੋਂ जाके इस डकैत गैंग ਨੂੰ रिमांड ਦੇ ਉੱਤੇ ਕਢਾਉਂਦੀ है तो लाहौर ले आउंदी है, जिसका नाम है आमिर उर्फ आमरी। आमरी ਨੂੰ ਜਦੋਂ लाहौर ਲਿਆਂਦਾ ਜਾਂਦਾ ਹੈ, ਇਹਦੀ ਤਫਤੀਸ਼ ਕੀਤੀ ਜਾਂਦੀ ਹੈ ਤੇ ਇਹ ਆਪਣੇ ਸਾਥੀਆਂ ਦੇ ਨਾਂ ਦੱਸਦਾ ਹੈ, ਜਿਨ੍ਹਾਂ ਦੇ ਵਿੱਚੋਂ ਇਹ ਸਕਰੀਨ ਦੇ ਉੱਤੇ ਤੁਸੀਂ ਵੇਖ ਰਹੇ ਹੋ। ਇੱਕ ਦਾ ਨਾਮ ਹੈ ਤਾਹਿਰ ਸਲੀਮ। ਤਾਹਿਰ ਸਲੀਮ ਜਿਹੜਾ ਹੈਗਾ ਇਹ ਮੈਂ ਅੱਗੇ ਜਾ ਕੇ ਦੱਸਾਂਗਾ ਕਿ ਕੁਝ ਅਰਸਾ ਪਹਿਲਾਂ ਬਹਾਵਲਪੁਰ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ। ਨਾਲ ਇਹਦੇ ਜਿਹੜੇ ਦੂਜੇ ਨੇ, ਇਹਨਾਂ ਦੇ ਵਿੱਚ ਇਹ ਸਕਰੀਨ ਤੇ ਦੋ ਤਸਵੀਰਾਂ ਵੇਖ ਰਹੇ ਹੋ। ਇੱਕ ਦਾ ਨਾਮ ਹੈਗਾ ਇਮਰਾਨ ਤੇ ਦੂਜੇ ਦਾ ਨਾਮ ਹੀ ਆਮਰ ਹੈ। ਯਾਨੀ ਇਸ ਗੈਂਗ ਵਿੱਚ ਦੋ ਆਮਰ ਸਨ, ਇੱਕ ਇਮਰਾਨ ਤੇ ਤਾਹਿਰ ਸਲੀਮ। ਇਹ ਚਾਰ ਡਕੈਤ ਨੇ ਜਿਨ੍ਹਾਂ ਇਹ ਗੈਂਗ ਬਣਾਇਆ। ਗੈਂਗ ਬਣਾ ਕੇ ਤੇ ਵਾਰਦਾਤਾਂ ਸ਼ੁਰੂ ਕਰ ਦਿੱਤੀਆਂ। ਇਹ ਇੰਨੇ ਕੋ ਖਤਰਨਾਕ ਸਨ ਕਿ ਵਾਰਦਾਤ ਦੇ ਦੌਰਾਨ ਇਹ ਬੰਦਾ ਮਾਰਨ ਤੋਂ ਵੀ ਨਹੀਂ ਸੀ ਗੁਸਾਉਂਦੇ। ਜਦੋਂ ਕਿਸੇ ਨੇ ਥੋੜੀ ਜਿਹੀ ਵੀ ਮਜ਼ਾਮਤ ਕੀਤੀ ਹੈ ਤੇ ਫਾਇਰ ਖੋਲ ਦਿੰਦੇ ਸਨ ਤੇ ਬੰਦਾ ਮਾਰ ਦਿੰਦੇ ਸਨ। ਹੁੰਦਾ ਕੀ ਹੈ ਜਨਾਬ ਅਲੀ ਕਿ ਕੁਝ ਅਰਸਾ ਪਹਿਲਾਂ ਤਾਹਿਰ ਸਲੀਮ ਜਿਹੜਾ ਇਹਨਾਂ ਦਾ ਇੱਕ ਰੁਕਨ ਹੈ, ਉਹ ਬਹਾਵਲਪੁਰ ਪੁਲਿਸ ਦੇ ਹੱਥੋਂ ਪੁਲਿਸ ਮੁਕਾਬਲੇ ਵਿੱਚ ਮਾਰਿਆ ਜਾਂਦਾ ਹੈ। ਇੱਕ ਵਾਰਦਾਤ ਦੇ ਦੌਰਾਨ ਪੁਲਿਸ ਨੂੰ ਮੁਖਬਰੀ ਹੁੰਦੀ ਹੈ ਕਿ ਫਲਾਣੀ ਜਗ੍ਹਾ ਤੇ ਵਾਰਦਾਤ ਹੋ ਰਹੀ ਹੈ। ਪੁਲਿਸ ਉੱਥੇ ਪਹੁੰਚਦੀ ਹੈ, ਉਹ ਮੁਕਾਬਲਾ ਸ਼ੁਰੂ ਕਰ ਦਿੰਦਾ ਹੈ। ਨਾਲ ਦੇ ਨਸ ਜਾਂਦੇ ਨੇ ਤੇ ਉਹ ਕਾਬੂ ਆ ਜਾਂਦਾ ਹੈ, ਲਿਹਾਜ਼ਾ ਉਹ ਪੁਲਿਸ ਮੁਕਾਬਲੇ ਦੇ ਵਿੱਚ ਪਾਰ ਹੋ ਜਾਂਦਾ ਹੈ। ਉਸ ਤੋਂ ਬਾਅਦ ਜਨਾਬ ਅਲੀ ਜਿਹੜਾ ਇਹ ਹੈਗਾ ਆਮਰ ਉਰਫ ਆਮਰੀ ਔਰ ਇਹਦੇ ਦੋ ਦੂਜੇ ਸਾਥੀ, ਇਹ ਐਡੇ ਬੇਖੌਫ ਕਿਸਮ ਦੇ ਡਾਕੂ ਸਨ, ਬਿਲਕੁਲ ਜਿਵੇਂ ਕੱਚੇ ਦੇ ਡਾਕੂ ਨੇ ਨਾ, ਉਂਝ ਇਹ ਵੀ ਬੇਖੌਫ ਸਨ ਕਿ ਚਿੱਟੇ ਦਿਨ ਇਹ ਵਾਰਦਾਤਾਂ ਕਰਦੇ ਸਨ। ਇਹਨਾਂ ਨੂੰ ਕੋਈ ਖੌਫ ਨਹੀਂ ਸੀ, ਨਾ ਪੁਲਿਸ ਦਾ, ਨਾ ਆਵਾਮ ਦਾ, ਨਾ ਕਿਸੇ ਦਾ। ਖੌਫ ਖੁਦਾ ਤੇ ਖੈਰ ਹੁੰਦਾ ਹੀ ਨਹੀਂ, ਜਿਹਦੇ ਕੋਲ ਖੌਫ ਖੁਦਾ ਹੋਵੇ ਉਹ ਤਾਂ ਇਹਦੇ ਕੰਮ ਕਰਦਾ ਹੀ ਨਹੀਂ। ਸੋ ਇਹ ਚਿੱਟੇ ਦਿਨ ਵਾਰਦਾਤਾਂ ਕਰਦੇ ਸਨ, ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਸੀ ਹੁੰਦਾ। ਇੰਝ ਹੀ ਇਹਨਾਂ ਜਨੂਬੀ ਇਜ਼ਲਾ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਵਾਰਦਾਤ ਕੀਤੀ। ਵਾਰਦਾਤ ਕਰਕੇ ਤੇ ਲੋਕੀ ਪਿੱਛੇ ਪੈ ਗਏ, ਉੱਥੋਂ ਇਹ ਨੱਸਣਾ ਸ਼ੁਰੂ ਹੋ ਗਏ। ਨੱਸਦੇ ਨੱਸਦੇ ਜਨਾਬ ਅਲੀ ਦੋ ਮੁਲਜ਼ਮ ਜਿਹੜੇ ਨੇ ਇਮਰਾਨ ਔਰ ਆਮਰੀ, ਉਹ ਨੱਸ ਜਾਂਦੇ ਨੇ ਉੱਥੋਂ। ਲੇਕਿਨ ਇਹ ਜਿਹੜਾ ਸਰਗਨਾ ਵੇ ਆਮਰ ਉਰਫ ਆਮਰੀ, ਇਹ ਮੁਕਾਬਲਾ ਸ਼ੁਰੂ ਕਰ ਦਿੰਦਾ ਹੈ। ਮੁਕਾਬਲੇ ਦੇ ਦੌਰਾਨ ਤੁਸੀਂ ਇਹ ਵੀਡੀਓ ਵੇਖ ਰਹੇ ਹੋ, ਨਾਲ ਚੱਲਦੀ ਪਈ ਹੈ ਕਿ ਇਹ ਵੀਡੀਓ ਦੇ ਵਿੱਚ ਲੋਕੀ ਇਹਦੇ ਪਿੱਛੇ ਪਏ ਨੇ। ਇਲਾਕਾ ਮਕੀਨ ਇਹ ਅੱਗੇ ਅੱਗੇ ਨੱਸ ਰਿਹਾ ਔਰ ਮੁਕਾਬਲਾ ਕਰਦਾ ਜਾ ਰਿਹਾ ਵੇ। ਅਖੀਰ ਇਹ ਪੁਲਿਸ ਮੌਕੇ 'ਤੇ ਵੀ ਪਹੁੰਚ ਜਾਂਦੀ ਹੈ, ਪੁਲਿਸ ਵੀ ਨਾਲ ਸ਼ੁਰੂ ਹੋ ਜਾਂਦੀ ਹੈ ਲੋਕਾਂ ਦੇ। ਪੁਲਿਸ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ। ਉਸ ਮੁਕਾਬਲੇ ਦੇ ਵਿੱਚ ਆਮਰ ਉਰਫ ਆਮਰੀ ਗੋਲੀਆਂ ਮੁੱਕਣ ਤੋਂ ਬਾਅਦ ਗ੍ਰਿਫਤਾਰ ਹੋ ਜਾਂਦਾ ਵੇ। ਸਕਰੀਨ ਦੇ ਦੀ ਗ੍ਰਿਫਤਾਰੀ ਦੀ ਵੀ ਤੁਸੀਂ ਤਸਵੀਰ ਵੇਖ ਰਹੇ ਹੋ। ਇਹ ਜਦੋਂ ਗ੍ਰਿਫਤਾਰ ਹੋ ਜਾਂਦਾ ਵੇ, ਇਹਦੀ ਤਫਤੀਸ਼ ਹੁੰਦੀ। ਉਸ ਤੋਂ ਬਾਅਦ ਫੈਸਲਾਬਾਦ ਪੁਲਿਸ ਨੂੰ ਲੱਗਦਾ ਪਤਾ ਕਿ ਇੱਥੇ ਢੇਰ ਸਾਰੇ ਕੇਸਾਂ ਦੇ ਵਿੱਚ ਮਤਲੂਬ ਆਮਰ ਉਰਫ ਆਮਰੀ ਜਿਹੜਾ ਹੈ ਉਹ ਫੜੀਚਿਆ ਵੇ। ਲਿਹਾਜ਼ਾ ਫੈਸਲਾਬਾਦ ਪੁਲਿਸ ਉੱਥੋਂ ਜਾ ਕੇ ਇਹਨੂੰ ਲੈ ਆਉਂਦੀ ਹੈ, ਆਪਣੇ ਕੋਲ ਰਿਮਾਂਡ ਲੈਂਦੀ ਹੈ ਤੇ ਇਹਦੀ ਤਫਤੀਸ਼ ਕਰਦੀ ਹੈ। ਤਫਤੀਸ਼ ਕਰਨ ਤੋਂ ਬਾਅਦ ਇਹਦੇ ਕੋਲ ਬਹੁਤ ਕੁਝ ਬਰਾਮਦ ਹੁੰਦਾ ਹੈ। ਉਸ ਬਰਾਮਦਗੀ ਤੋਂ ਬਾਅਦ ਉਹ ਜਿਹੜਾ ਹੈ ਇਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਵੇ।
ਹੁਣ ਕੀ ਕੁਝ ਬਰਾਮਦ ਹੋਇਆ ਇਹ ਤੁਹਾਨੂੰ ਮੈਂ ਕਹਾਣੀ ਦੇ ਅੱਗੇ ਜਾ ਕੇ ਦੱਸਾਂਗਾ ਔਰ ਤੁਹਾਨੂੰ ਵਿਖਾਵਾਂਗਾ ਕਿ ਕੀ ਇਹਨਾਂ ਕੋਲ ਫੜਿਆ ਗਿਆ ਔਰ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਕਿੰਨੇ ਖਤਰਨਾਕ ਡਾਕੂ ਸਨ। ਖੈਰ, ਆਮਰ ਉਰਫ ਆਮਰੀ ਨੂੰ ਫੈਸਲਾਬਾਦ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ। ਲਾਹੌਰ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਸਾਨੂੰ ਵੀ ਮਤਲੂਬ ਢੇਰ ਸਾਰੇ ਕੇਸਾਂ ਦੇ ਵਿੱਚ ਆਮਰ ਉਰਫ ਆਮਰੀ ਡਕੈਤ ਦਾ ਸਰਗਨਾ ਜਿਹੜਾ ਹੈ ਉਹ ਇਸ ਟਾਈਮ ਫੈਸਲਾਬਾਦ ਦੇ ਵਿੱਚ ਬੰਦ ਹੈ ਜੇਲ੍ਹ ਵਿੱਚ। ਲਿਹਾਜ਼ਾ ਲਾਹੌਰ ਪੁਲਿਸ ਜਾਂਦੀ ਹੈ ਰਿਮਾਂਡ ਤੇ, ਉੱਥੋਂ ਉਹਨੂੰ ਕਢਾਉਂਦੀ ਹੈ ਆਮਰ ਉਰਫ ਆਮਰੀ ਨੂੰ, ਕਢਾ ਕੇ ਤੇ ਲਾਹੌਰ ਲਿਆਉਂਦੀ ਹੈ। ਲਾਹੌਰ ਲਿਆ ਕੇ ਇਹਦੀ ਤਫਤੀਸ਼ ਸ਼ੁਰੂ ਕਰਦੀ ਹੈ। ਤਫਤੀਸ਼ ਦੇ ਵਿੱਚ ਇਹ ਦੱਸਦਾ ਹੈ ਜਨਾਬ ਅਲੀ ਕਿ ਮੇਰੇ ਨਾਲ ਕੌਣ ਕੌਣ ਹੈ, ਜਿਹਦੇ ਵਿੱਚ ਇਹਨੇ ਦੱਸਿਆ ਕਿ ਮੇਰੇ ਨਾਲ ਇੱਕ ਤਾਹਿਰ ਸਲੀਮ ਸੀ ਜਿਹੜਾ ਪਹਿਲੇ ਹੀ ਬਹਾਵਲਪੁਰ ਪੁਲਿਸ ਦੇ ਹੱਥੋਂ ਮਾਰਿਆ ਗਿਆ। ਮੇਰੇ ਨਾਲ ਹੋਰ 2 ਡਕੈਤ ਗੈਂਗ ਜਿਹੜੇ ਬੜੇ ਖਤਰਨਾਕ ਨੇ, ਜਿਨ੍ਹਾਂ 'ਚ ਇਮਰਾਨ ਔਰ ਆਮਰ, ਇਹ 2 ਜਿਹੜੇ ਨੇ ਇਹ ਫਰਾਰ ਹੋਏ ਨੇ ਨਸ਼ੇ ਔਰ ਇਸ ਟਾਈਮ ਜਿਹੜਾ ਇਲਾਕਾ ਗੈਰ 'ਚ ਹੋ ਸਕਦੇ ਨੇ। ਇਹ ਮੇਰੇ 4 ਅਸੀਂ ਸਾਥੀ ਹਾਂ ਤੇ ਜਿਹੜੀਆਂ ਨੇ ਚੀਜ਼ਾਂ ਬਰਾਮਦ ਕਰਾਈਆਂ ਉਹਨਾਂ 'ਚ ਮੈਂ ਤੁਹਾਨੂੰ ਦੱਸਣਾ ਵਾ ਕਿ ਇੱਕ ਇਹਨਾਂ ਕੋਲ ਲੈਂਡ ਕਰੂਜ਼ਰ ਬਰਾਮਦ ਹੋਈ ਔਰ ਲੈਂਡ ਕਰੂਜ਼ਰ ਤੋਂ ਇਲਾਵਾ ਇਹਦੇ ਕੋਲ ਪੁਲਿਸ ਦੀਆਂ ਵਰਦੀਆਂ, ਯਾਨੀ ਪੁਲਿਸ ਦੀਆਂ ਵਰਦੀਆਂ ਪਾ ਕੇ ਵੀ ਇਹ ਵਾਰਦਾਤਾਂ ਕਰਦੇ ਸਨ। ਪੁਲਿਸ ਦੀਆਂ ਵਰਦੀਆਂ ਬਰਾਮਦ ਹੋਈਆਂ। ਉਸ ਤੋਂ ਬਾਅਦ ਸੈਂਕੜਿਆਂ ਦੀ ਤਾਦਾਦ ਵਿੱਚ ਨੰਬਰ ਪਲੇਟਾਂ ਬਰਾਮਦ ਹੋਈਆਂ। ਮੁਲਕੀ ਔਰ ਗੈਰ ਮੁਲਕੀ ਕਰੰਸੀ ਬਰਾਮਦ ਹੋਈ ਔਰ ਆਮਰ ਨੇ ਦੱਸਿਆ ਕਿ ਮੈਂ ਇੰਨੀ ਕੋਈ ਜਾਇਦਾਦ ਬਣਾ ਲਈ ਇਹ ਡਕੈਤੀਆਂ ਕਰ ਕਰਕੇ ਕਿ ਤੁਹਾਡੀ ਸੋਚ ਹੋਵੇਗੀ। ਖੈਰ, ਇਹ ਸਾਰਾ ਕੁਝ ਇਹ ਬਰਾਮਦ ਕਰਾਉਂਦਾ ਹੈ। ਅਸਲੇ ਦੇ ਹਵਾਲੇ ਨਾਲ ਅਗਰ ਗੱਲ ਕਰੀਏ ਤਾਂ ਇਹਨਾਂ ਕੋਲ ਰਾਕਟ ਲਾਂਚਰ ਤੋਂ ਲੈ ਕੇ ਜਿੰਨਾ ਵੱਡਾ ਅਸਲਾ ਹੈ ਉਹ ਸਾਰਾ ਇਸ ਗੈਂਗ ਕੋਲ ਮੌਜੂਦ ਹੈ। ਜਦੋਂ ਉਹ ਦੱਸਦਾ ਵੀ ਕਿ ਇਹ ਨੇ ਔਰ ਨਾਲ ਇਹ ਦੱਸਦਾ ਹੈ ਕਿ ਰਾਏਵਿੰਡ ਦੇ ਇਲਾਕਾ ਦੇ ਵਿੱਚ ਵੀ ਮੇਰੇ ਗੈਂਗ ਦੇ ਕੁਝ ਲੋਕ ਜਿਹੜੇ ਨੇ ਉਹ ਲੁਕੇ ਹੋਏ ਨੇ। ਖੈਰ, ਪੁਲਿਸ ਇਹਨੂੰ ਕੱਢਦੀ ਹੈ, ਇਹਦੀ ਨਿਸ਼ਾਨਦੇਹੀ ਕਰਨ ਵਾਸਤੇ ਇਹਨੂੰ ਨਾਲ ਲੈਂਦੀ ਹੈ ਤੇ ਉਹ ਚਲੇ ਜਾਂਦੇ ਨੇ ਰਾਏਵਿੰਡ ਜਾ ਕੇ ਜਨਾਬ ਅਲੀ ਜਦੋਂ ਉਹ ਜਾਂਦੇ ਨੇ ਇਹਦੀ ਨਿਸ਼ਾਨਦੇਹੀ ਤੇ ਮੁਲਜ਼ਮਾਂ ਨੂੰ ਫੜਨ ਵਾਸਤੇ, ਤੇ ਇਹਦੇ 2 ਸਾਥੀ ਜਿਹੜੇ ਕਿ ਇਹਦੇ ਪੁਲਿਸ ਦੇ ਉੱਤੇ ਹਮਲਾ ਕਰ ਦਿੰਦੇ ਨੇ ਔਰ ਦੱਸਿਆ ਜਾਂਦਾ ਹੈ ਕਿ ਇਹ ਉਹੀ ਸਾਥੀ ਨੇ ਜਿਹੜੇ ਤੁਸੀਂ ਆ ਸਕਰੀਨ ਦੇ ਉੱਤੇ ਵੇਖ ਰਹੇ ਹੋ, ਇਮਰਾਨ ਔਰ ਆਮਰ। ਇਹ ਦੋਵੇਂ ਉਸ ਦੇ ਵਿੱਚ ਸ਼ਾਮਿਲ ਨੇ। ਇਸ ਮੁਕਾਬਲੇ ਦੇ ਵਿੱਚ ਇਹਨਾਂ ਦੋਵਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ। ਹਮਲਾ ਕਰਕੇ ਉਹਨਾਂ ਆਮਰ ਨੂੰ ਛੁਡਾ ਲਿਆ। ਨਾਲ ਪੁਲਿਸ ਮੁਕਾਬਲਾ ਸ਼ੁਰੂ ਹੋ ਗਿਆ। ਪੁਲਿਸ ਮੁਕਾਬਲੇ ਦੇ ਦੌਰਾਨ ਇਹ ਆਮਰ ਉਰਫ ਆਮਰੀ ਜਿਹੜਾ ਹੈਗਾ ਇਹ ਫਾਇਰਿੰਗ ਨਾਲ ਹਲਾਕ ਹੋ ਜਾਂਦਾ ਹੈ। ਪੁਲਿਸ ਦੇ ਮੁਤਾਬਕ ਇਹ ਵੇ ਕਿ ਇਹਦੇ ਸਾਥੀਆਂ ਦੀ ਫਾਇਰਿੰਗ ਨਾਲ ਆਮਰ ਉਰਫ ਆਮਰੀ ਹਲਾਕ ਹੋ ਗਿਆ। ਨਾਜ਼ਰੀਨ, ਅੱਜ ਦੀ ਕਹਾਣੀ ਜਿਹੜੀ ਹੈ ਸੁਣਾਉਣ ਦਾ ਇੱਕ ਮਕਸਦ ਇਹ ਵੀ ਹੈ ਕਿ ਇਹਨਾਂ ਜਿਹੜੇ ਫਰਾਰ ਹੋਏ ਡਾਕੂ ਨੇ ਇਹਨਾਂ ਦੀ ਤੁਸੀਂ ਸ਼ਨਾਖਤ ਕਰੋ, ਇਹਨਾਂ ਨੂੰ ਪਹਿਚਾਣ ਸਕੋ ਤਾਂ ਕਿ ਜਿੱਥੇ ਵੀ ਇਹ ਤੁਹਾਨੂੰ ਨਜ਼ਰ ਆਉਣ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਤੇ ਇਹ ਫੜੇ ਜਾਣ, ਇਸ ਵਾਸਤੇ ਕਿ ਇਹ ਇੰਤਹਾਈ ਖਤਰਨਾਕ ਗੈਂਗ ਹੈ। ਖੈਰ ਜਨਾਬ ਅਲੀ, ਇਹ ਆਮਰ ਉਰਫ ਆਮਰੀ ਜਿਹੜਾ ਇਹ ਮਾਰਿਆ ਜਾਂਦਾ ਵੇ। ਮਾਰੇ ਜਾਣ ਤੋਂ ਬਾਅਦ ਜਿਹੜੇ 2 ਸਾਥੀ ਜਿਨ੍ਹਾਂ ਉਹ ਪੁਲਿਸ ਮੁਕਾਬਲਾ ਕੀਤਾ ਵੇ ਉਹ ਨੱਸਣ 'ਚ ਕਾਮਯਾਬ ਹੋ ਗਏ ਨੇ, ਜਿਨ੍ਹਾਂ ਦੇ ਵਿੱਚ ਇਮਰਾਨ ਹੈ ਔਰ ਆਮਰ ਹੈ। ਇਹ ਦੋਵੇਂ ਨੱਸ ਗਏ। ਇਹਨਾਂ ਦੇ ਬਾਰੇ ਪਤਾ ਇਹ ਲੱਗਿਆ ਕਿ ਇਹ ਇਸ ਟਾਈਮ ਇਲਾਕਾ ਗੈਰ 'ਚ ਮੌਜੂਦ ਨੇ, ਲੇਕਿਨ ਇਹ ਤੇ ਜ਼ਰਾਏ ਨੇ ਦੱਸਿਆ ਹੈਗਾ ਇਹ ਵੀ ਹੋ ਸਕਦਾ ਸਾਡੇ ਇੱਥੇ ਆਲੇ ਦੁਆਲੇ ਹੀ ਕਿਧਰੇ ਇਹ ਮੌਜੂਦ ਹੋਣ। ਤਸਵੀਰਾਂ ਵਿਖਾਉਣ ਦਾ ਤੁਹਾਨੂੰ ਸਕਰੀਨ ਤੇ ਬਾਰ-ਬਾਰ ਇਹ ਮਕਸਦ ਹੈਗਾ ਕਿ ਤੁਸੀਂ ਇਹਨਾਂ ਡਕੈਤਾਂ ਨੂੰ ਸ਼ਨਾਖਤ ਕਰ ਸਕੋ, ਤੁਸੀਂ ਇਹਨਾਂ ਦੀ ਪਛਾਣ ਕਰ ਸਕੋ ਤਾਂ ਕਿ ਚੌਂਕੇ ਜ਼ਾਹਿਰ ਡਾਕੂ ਕੋਈ ਡਾਕੂਆਂ ਦੇ ਸਿਰ ਦੇ ਉੱਤੇ ਸਿੰਘ ਤੇ ਲੱਗੇ ਹੁੰਦੇ ਨਹੀਂ, ਸਾਡੇ ਵਰਗੇ ਹੀ ਆਮ ਜਿਹੇ ਇਨਸਾਨ ਹੁੰਦੇ ਨੇ, ਲੇਕਿਨ ਉਹਨਾਂ ਦਾ ਕੈਰੈਕਟਰ, ਉਹਨਾਂ ਦਾ ਕਿਰਦਾਰ, ਉਹਨਾਂ ਦਾ ਜ਼ਰੀਆ ਮੁਆਸ਼ ਜੋ ਕੁਝ ਹੁੰਦਾ ਹੈ ਉਹ ਉਹਨਾਂ ਨੂੰ ਡਕੈਤ ਬਣਾ ਦਿੰਦਾ ਵੇ। ਖੈਰ, ਇਹਨਾਂ ਡਾਕੂਆਂ ਦੀ ਸ਼ਨਾਖਤ ਕਰੋ ਤੇ ਜਿੱਥੇ ਵੀ ਤੁਹਾਨੂੰ ਨਜ਼ਰ ਆਉਣ ਇਹਨਾਂ ਨੂੰ ਫੌਰੀ ਤੌਰ ਤੇ ਤੁਸੀਂ ਮੁਕਾਮੀ ਪੁਲਿਸ ਨੂੰ ਇਤਲਾਹ ਦਿਓ ਤਾਂ ਜੇ ਗ੍ਰਿਫਤਾਰ ਹੋਣ ਤੇ ਲੋਕੀ ਜਿਹੜੇ ਨੇ ਉਹ ਸੁੱਖ ਦਾ ਸਾਹ ਲੈ ਸਕਣ। ਮਿਲਨੇ ਆ ਕਿਸੇ ਅਗਲੀ ਜਰਾਇਮ ਸਟੋਰੀ ਵਿੱਚ ਤੁਹਾਡੇ ਨਾਲ, ਉਦੋਂ ਤੀਕਰ ਰੱਬ ਰਾਖਾ।